ਹਾਂਜੀ, ਸਾਡੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ, ਜਿੱਥੇ ਸਾਡੇ ਸਰਦਾਰ ਭਾਈ ਸ਼ਾਪਿੰਗ ਕਰਦੇ। ਇਹਨਾਂ ਤੋਂ ਪੁੱਛਦੇ ਹਾਂ ਜੀ, ਕਿੱਦਾਂ ਲੱਗਾ ਜਨਾਬ ਆ ਕੇ? ਬਹੁਤ ਬਹੁਤ ਵਧੀਆ ਸਾਨੂੰ ਪਾਕਿਸਤਾਨ ਲੱਗਾ ਹੈ ਹਾਂ, ਔਰ ਅਸੀਂ ਪਾਕਿਸਤਾਨ ਸਰਕਾਰ ਤੇ ਬਹੁਤ ਖੁਸ਼ ਹਾਂ, ਅੱਛਾ। ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਦੋ ਮੁਲਕਾਂ ਨੂੰ ਇੱਕ ਕਰ ਦਿੱਤਾ ਹੈ। ਉਸ ਕਰਕੇ ਅਸੀਂ ਬਹੁਤ ਸ਼ੁਕਰਾਨਾ ਕਰਨੇ ਹਾਂ ਔਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਛਾ, ਅਸੀਂ ਬੜੀ ਲੱਖ ਲੱਖ ਮੁਬਾਰਕ ਵਧਾਈ ਦਿੰਦੇ ਹਾਂ। ਹਾਂਜੀ, ਪੰਜਾਬ ਸਰਕਾਰ ਨੂੰ ਸਹੀ। ਔਰ ਇਮਰਾਨ ਸਰਕਾਰ ਨੂੰ। ਅੱਛਾ, ਹਾਂ ਕੀ ਕੁਝ ਲਿਆ ਵੀ ਦੁਕਾਨਾਂ ਤੋਂ ਜਾਂ ਹਾਲੇ ਫੇਰਾ ਤੋਂ ਰਹੀ ਹੈ? ਹਾਂਜੀ, ਕਾਫੀ ਸਮਾਨ ਲਿਆ ਹੈ, ਦਿਖਦਾ ਤਾਂ ਹੈ ਨਹੀਂ। ਕਪੜਾ ਵਗੈਰਾ, ਅੱਛਾ, ਕੁਝ ਸਾਡੇ ਅੱਗੇ ਜੋੜੇ ਪੰਨੇ। ਹਾਂ, ਹਾਂਜੀ, ਇਸ ਤਰ੍ਹਾਂ ਕਰਕੇ ਹੋਰ ਨਿੱਕਾ ਨਿੱਕਾ ਬੱਚਿਆਂ ਦਾ ਸਮਾਨ, ਹਾਂ। ਉਹ ਅਸੀਂ ਕਾਫੀ ਸਮਾਨ ਮਹਿੰਗਾ ਤਾਂ ਨਹੀਂ ਦਿੱਤਾ ਸਾਡੇ ਲੋਕਾਂ ਨੇ? ਨਹੀਂ 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 ਜੀ, ਕੋਈ ਸਾਡੇ ਹਿਸਾਬ ਨਾਲ ਕੋਈ ਮਹਿੰਗਾ ਨਹੀਂਗਾ। ਹਾਂ, ਸਾਡੇ ਹਿਸਾਬ ਨਾਲ ਤਾਂ ਸਸਤਾ ਹੀ ਬਣਨਾ, ਕਿਉਂਕਿ ਰੁਪਈਏ ਦਾ ਸਸਤਾ। ਫਰਕ ਹੈ। ਹਾਂਜੀ ਹਾਂਜੀ, ਸਾਡੇ ਕਰੰਸੀ ਬਹੁਤ ਉੱਚੀ ਹੈ, ਸਾਡੀ ਤੁਹਾਡੀ ਨੀਵੀਂ ਹੋ ਗਈ ਹੈ, ਇਸ ਕਰਕੇ ਸਾਨੂੰ ਇਹ ਬਹੁਤ ਫਾਇਦਾ ਸਾਡੀ ਹੋਇਆ। ਵੀ ਉੱਚੀ ਕਰੂਗਾ ਜੀ ਕਿਤੇ। ਹਾਂ, ਸਾਨੂੰ ਇਹ ਬਹੁਤ ਫਾਇਦਾ ਹੋਇਆ, ਸਾਡੇ ਡਬਲ ਹੋ ਗਏ ਨੇ। ਹਾਂ, ਨਾਂ ਕੀ ਆਪਣਾ? ਮੰਗਲ ਸਿੰਘ ਜੀ, ਕਿਹੜੀ ਜਗ੍ਹਾ ਤੋਂ? ਫਿਰੋਜ਼ਪੁਰ ਪੰਜਾਬ ਤੋਂ। ਪਿੰਡ ਕਿਹੜਾ ਆਪਣਾ? ਪੱਲਾ ਮੇਗਾ ਜੀ। ਉੱਥੋਂ ਦੇ ਰਹਿਣ ਵਾਲੇ ਜਾਂ ਇੱਥੋਂ ਉੱਜੜ ਕੇ ਗਏ ਆ? ਇੱਥੋਂ ਉਜੜ ਕੇ ਗਏ ਨੇ ਪਹਿਲਾਂ ਸਾਡੇ ਵੱਡੇ। ਅੱਛਾ, ਹਾਂਜੀ, ਦੌਰੇ। ਹਾਂਜੀ, ਲਾਹੌਰ ਚੋਂ। ਤਹਿਸੀਲ ਚੂਣੀਆਂ ਸੀ, ਪਿੰਡ ਭਾਈਕੋਟ ਤੀਲ ਸੀ। ਜੁਨੀਆ ਆਪਣਾ ਕੀ ਨਾਮ ਹੈ? ਧਰਮ ਸਿੰਘ। ਧਰਮ ਸਿੰਘ। ਹਾਂਜੀ। ਇੱਕੋ ਜਗ੍ਹਾ ਤੋਂ ਆਏ ਆ? ਹਾਂਜੀ, ਅਸੀਂ ਭਾਈ ਆ। ਭਾਈ ਆ, ਸਕੇ ਭਾਈ ਆ। ਹਾਂ, ਤੁਸੀਂ ਵੀ ਕੁਝ ਲਿਆ ਕਿ ਨਹੀਂ? ਅੱਜ ਤਾਂ ਥੋੜਾ ਹੀ ਲਿਆ, ਕੱਲ ਲੈ ਗਏ ਸੀ। ਅੱਜ ਕੱਲ ਲੈ ਗਏ ਸੀ। ਹਾਂ। ਠੀਕ ਆ, ਕੋਈ ਫਰਕ ਲੱਗਾ? ਨਹੀਂ, ਸਾਨੂੰ ਤਾਂ ਬਹੁਤ ਵਧੀਆ ਚੀਜ਼। ਸੁਨੇਹਾ ਦਿਓ ਕੋਈ ਦੇਣਾ ਤਾਂ। ਸੁਨੇਹਾ ਤਾਂ ਅਸੀਂ ਤਾਂ ਵਧਾਈ ਦੇ ਸਕਨੇ ਆ ਸਰਕਾਰ ਨੂੰ, ਜਿਨ੍ਹਾਂ ਨੇ ਸਾਡੀ ਤਮੰਨਾ ਲਾਂਘਾ ਖੋਲਿਆ ਔਰ ਬਹੁਤ ਪਿਆਰ ਕੀਤਾ ਸਾਰਿਆਂ ਨੇ। ਸਾਡੇ ਬਾਜ਼ਾਰਾਂ ਦੇ ਵਿੱਚ ਬੜੀ ਇੱਜ਼ਤ ਹੋ ਰਹੀ ਹੈ। ਅੱਛਾ, ਅਸੀਂ ਅੱਜ ਸਪੈਸ਼ਲ ਇਸੇ ਕਰਕੇ ਆਏ ਆ ਕਿ ਲੋਕ ਉਹ ਵੀ ਦੇਖਣ ਜਿਹੜੇ ਅਸੀਂ ਆਜ਼ਾਦਾਨਾ ਹੈ, ਤੁਸੀਂ ਇੱਥੇ ਸ਼ਾਪਿੰਗ ਕਰਦੇ ਫਿਰਦੇ ਤੁਰਦੇ ਹੋ, ਇਹ ਵੀ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਆਪਣੇ ਘਰ ਤਰ੍ਹਾਂ ਹੀ ਆ ਸਾਰਾ। ਸਾਨੂੰ ਕੋਈ ਦਿੱਕਤ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਆਈ। ਸਾਡੀ ਤਾਂ ਇੱਥੇ ਜਿਹੜਾ ਮੁਸਲਮਾਨ ਭਾਈ ਮਿਲਦਾ ਬੜੀ ਇੱਜ਼ਤ ਕਰਦਾ, ਅਸੀਂ ਬੜੇ ਖੁਸ਼ ਹਾਂ। ਪਾਕਿਸਤਾਨ ਇੱਕ ਪੁਰਅਮਨ ਮੁਲਕ ਆ ਜੀ। ਇੱਥੇ ਤੁਸੀਂ ਰਾਤ ਦੇ 11 12 1 ਵਜੇ ਜਦੋਂ ਮਰਜ਼ੀ ਜਿੱਧਰ ਮਰਜ਼ੀ ਨਿਕਲ ਜਾਓ, ਕੋਈ ਪਰਵਾਹ ਨਹੀਂ ਹੈਗੀ। ਇਹ ਤਾਂ ਐਵੇਂ ਹੀ ਇੱਕ ਮੀਡੀਆ ਨੇ ਥੋੜਾ ਜਿਹਾ ਡਰ ਫੈਲਾਇਆ ਹੋਇਆ, ਐਸੀ ਗੱਲ ਕੋਈ ਨਹੀਂ। ਕੀ ਹਾਲ ਚਾਲ ਆ ਜੀ? ਬਹੁਤ ਵਧੀਆ। ਨਾਂ ਦੱਸੋ ਆਪਣਾ ਕੀ ਆ? ਦਰਸ਼ਨ ਸਿੰਘ। ਹਾਂਜੀ, ਦਰਸ਼ਨ ਸਿੰਘ, ਕਿੱਥੋਂ ਆਏ ਆ ਜੀ? ਫਿਰੋਜ਼ਪੁਰ ਤੋਂ। ਵਾਹ ਜੀ ਵਾਹ, ਪਹਿਲੀ ਵਾਰੀ? ਨਹੀਂ, ਮੈਂ ਤੀਜੀ ਵਾਰ ਆਇਆ। ਤੀਜੀ ਵਾਰੀ ਆਏ ਹੋ। ਕਿੱਦਾਂ ਲੱਗਾ ਫੇ ਆ ਕੇ? ਬਹੁਤ ਵਧੀਆ। ਝੋਲਾ ਝੋਲਾ ਤਾਂ ਵਾਵੇ ਭਰ ਲਿਆ। ਕੀ ਕੀ ਲਿਆਂਦਾ ਆ? ਇਹ ਸੂਟ ਲਏ ਨੇ। ਅੱਛਾ, ਹਾਂਜੀ, ਬੱਚਿਆਂ ਵਾਸਤੇ। ਆਪਣੇ ਜਿਹੜੇ ਇੱਥੋਂ ਸੂਟ ਲਏ ਆ ਜੀ। ਉਧਰੋਂ ਨਹੀਂ ਮਿਲਦੇ ਹੈਗੇ? ਨਹੀਂ, ਉਹ ਸੂਟ ਤਾਂ ਇਦੋਂ ਚੰਗੇ ਮਿਲਦੇ ਨੇ, ਅੱਛਾ, ਪਰ ਇਹ ਇੱਕ ਯਾਦਗਾਰੀ ਹੈ। ਯਾਦਗਾਰੀ ਆ। ਆਪਣੇ ਇੱਥੋਂ ਨਿਸ਼ਾਨੀਆਂ ਲੈ ਕੇ ਜਾਣੇ। ਨਿਸ਼ਾਨੀਆਂ ਲੈ ਕੇ ਜਾਣੀਆਂ ਨੇ। ਪਾਕਿਸਤਾਨ ਆਏ ਸੀ ਤੇ ਪਾਕਿਸਤਾਨ ਹਾਂ, ਬਿਲਕੁਲ। ਬਹੁਤ ਸ਼ੁਕਰੀਆ ਜੀ। ਨਾਲ ਨਾਲ ਅਸੀਂ ਆਪਣੇ ਉਹਨਾਂ ਲੋਕਾਂ ਦੇ ਵੀ ਕਮੈਂਟਸ ਪੜ੍ਹਨੇ ਆ ਜਿਹੜੇ ਸਾਡੇ ਚੈਨਲ ਤੇ ਕਰਦੇ ਆ ਜੀ, ਬਹੁਤ ਅੱਛੀ ਆਪਣੀ ਰਾਏ ਦਿੰਦੇ ਆ, ਜਿਨ੍ਹਾਂ ਵਿੱਚ ਲਖਵਿੰਦਰ ਢਿੱਲੋਂ ਸਾਹਿਬ ਆ ਜੀ, ਸੁਨੀਲ ਚੌਧਰੀ ਸਾਹਿਬ, ਸਰਬਜੀਤ ਸਿੰਘ, ਜਸਵੰਤ ਸਿੰਘ ਲੁਧਿਆਣੇ ਤੋਂ ਆ ਜੀ, ਇੱਕ ਪਰਮ ਕਿਸਾਨਾ ਜੀ, ਮੇਰਾ ਗੋਤਰੇ ਦਾ ਬੰਦਾ ਜੀ, ਮੁਹੰਮਦ ਅਕਰਮ ਸਾਹਿਬ, ਬੱਲੂ ਮਾਹੀ, ਬੀ ਹੰਜਰਾ, ਆਸਫ ਗੁੱਜਰ, ਪੰਜਾਬੀ ਚੈਨਲ, ਹੈਰੀ ਨਾਗਰਾ ਜੀ, ਸਰਾਜ ਮਨੀਸ਼, ਮੋਹਿੰਦਰਪਾਲ ਸਾਹਿਬ, ਰਾਣਾ ਯਾਸੀਨ ਸਾਹਿਬ, ਚਰਨਜੀਤ ਸਿੰਘ ਸਾਹਿਬ, ਸ਼ਹਿਜ਼ਾਦ ਰਾਓ ਸਾਹਿਬ, ਦਾਨੀ ਪੀਰ ਮਹਲ ਤੋਂ ਜੀ। ਅਕਸਰ ਸਾਡਾ ਛੋਟਾ ਵੀਰ ਇਹ ਕਰਦਾ ਹੁੰਦਾ ਕਮੈਂਟ। ਇੱਧਰ ਆਇਓ ਜੀ। ਆਓ ਜੀ, ਆਓ ਜੀ। ਕੀ ਹਾਲ ਚਾਲ ਆ? ਬੜਾ ਆਨੰਦ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਮੋਗੇ ਜ਼ਿਲ੍ਹੇ ਤੋਂ ਆਏ ਹਾਂ ਜੀ। ਅੱਛਾ, ਹਾਂਜੀ, ਮੋਗਾ। ਮੋਗਾ। ਜਿੱਥੇ ਦੀ ਪਿੰਕੀ ਸੀਗੀ, ਮੋਗੇ ਵਾਲੀ ਹੈ ਨਾ? ਹਾਂ ਜੀ, ਉਹ ਫਿਲਮ ਜਿਹੜੀ ਬਣੀ ਹੈ ਮੋਗੇ ਵਾਲੀ ਪਿੱਕੀ ਆ। ਅੱਛਾ ਅੱਛਾ, ਹਾਂਜੀ। ਸੁਣਾਓ ਕਿੱਦਾਂ ਲੱਗਾ ਆ ਕੇ? ਬੜਾ ਹੀ ਖੁਸ਼ ਹੋਏ ਅਸੀਂ ਇੱਥੇ ਆ ਕੇ। ਅੱਛਾ। ਇੱਕ ਤਾਂ ਸਾਡੇ ਗੁਰੂਆਂ ਦੀ ਜਨਮ ਭੂਮੀ ਹਾਂਜੀ, ਹੈ, ਹਾਂਜੀ। ਇੱਕ ਸਾਡੇ ਮਾਤਾ ਪਿਤਾ ਦੀ ਜਨਮ ਭੂਮੀ ਹੈ। ਠੀਕ ਹੈ। ਅਸੀਂ ਤਾਂ ਇਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਆਏ ਕਿਆ ਹਾਂ। ਬਾਤ ਆ ਜਨਾਬ ਤੁਹਾਡੀ। ਹਾਂਜੀ। ਤੇ ਕਰਤਾਰਪੁਰ ਲਾਂਘੇ ਬਾਰੇ ਕੀ ਕਹਿਣਗੇ? ਕਰਤਾਰਪੁਰ ਲੰਘਦੇ ਇਮਰਾਨ ਸਾਹਿਬ ਦਾ ਬੜਾ ਧੰਨਵਾਦ ਹੈ, ਨਵਜੋਤ ਸਿੱਧੂ ਦਾ ਵੀ ਬੜਾ ਧੰਨਵਾਦ ਹੈ, ਜਿਨ੍ਹਾਂ ਨੇ ਰਲ ਮਿਲ ਕੇ ਦੋਸਤਾਂ ਨੇ ਇਹ ਲਾਂਘਾ ਖੁਲਾ ਦਿੱਤਾ। ਯਾਰੀ ਦਾ ਹੱਕ ਅਦਾ ਕਰਤਾ। ਹਾਂਜੀ, ਯਾਰੀ ਦਾ ਹੱਕ ਅਦਾ ਕਰ ਦਿੱਤਾ ਇਹਨਾਂ ਨੇ। ਬਾਜਵਾ ਸਾਹਿਬ ਨੇ ਜੱਫੀ ਜਿਹੜੀ ਪਾਈ ਸੀ ਉਹ ਦਿਲੋਂ ਪਾਈ ਸੀ, ਉਹਨਾਂ ਨੇ ਹੱਕ ਅਦਾ ਕਰਤਾ ਜੱਫੀ ਦਾ ਜੀ। ਇੱਕ ਜੱਫੀ ਨਾ ਲਾਂਘਾ ਖੁੱਲਾ, 2-4 ਹੋਰ ਬਹਿ ਗਿਆ ਤੇ ਪੂਰਾ ਪਾਕਿਸਤਾਨ ਹੀ ਖੁੱਲ ਜਾਏਗਾ। ਹਾਂਜੀ, ਜੱਫੀ ਹੱਥ ਚੁੱਕੀ ਜਾਏ। ਸਰਦਾਰ ਜੱਫੀ ਪਾਉਂਦਾ, ਪਿਆਰ ਨਾਲ ਪਾਉਂਦਾ, ਤੇ ਜੇ ਵੈਰ ਪਾਉਂਦਾ ਤੇ ਇੱਟ। ਸਰਦਾਰ ਜੀ, ਅਗਰ ਢਿੱਡ ਚੋਂ ਮੁਨਾਫਕਤ ਪਲੀਤੀ ਨਿਕਲ ਜਾਵੇ ਨਾ ਤੇ ਕੰਮ ਸਿਰੇ ਲੱਗ ਜਾਂਦਾ ਹੁੰਦਾ। ਜਦੋਂ ਤੁਹਾਡੇ ਪਲੀਤੀ ਨਹੀਂ ਨਾ ਨਿਕਲਣੀ, ਉਦੋਂ ਕੰਮ ਨਹੀਂ ਸਿਰੇ ਲੱਗਣਾ। ਇਹ ਕੰਮ ਜਿਹੜਾ ਸਿਰੇ ਚੜਿਆ, ਇਹ ਪਲੀਤੀ ਨਹੀਂ ਸੀਗੀ, ਇਸ ਢਿੱਡੋਂ ਸੀ। ਬੇਸ਼ੱਕ ਨਵਜੋਤ ਸਿੰਘ ਸਿੱਧੂ ਦਾ ਬੜਾ ਵਿਰੋਧ ਕੀਤਾ ਵੀ ਇਹਨੇ ਦੁਸ਼ਮਣ ਨੂੰ ਜੱਫੀ ਪਾਈ ਆ, ਰਾਈਟ, ਪਰ ਉਹਦੀ ਜੱਫੀ ਪਿਆਰ ਦੀ ਜੱਫੀ, ਉਹ ਇੱਕ ਪੋਲੀਟੀਕਲ ਜੱਫੀ ਨਹੀਂ ਸੀ, ਉਹ ਪਿਆਰ ਦੀ ਜੱਫੀ ਸੀ। ਸਾਡੇ ਵੱਡ ਵਡੇਰੇ ਪਾਕਿਸਤਾਨ 'ਚ ਹੀ, ਇੱਧਰ ਹੀ ਜੰਮੇ ਆ,
ਤੇ ਅਸੀਂ ਉਹਨਾਂ ਦੀ ਵੱਡ ਵਡੇਰਿਆਂ ਦੀ ਜਗ੍ਹਾ ਹੀ ਦੇਖਣ ਆਏ ਆ। ਇੱਕ ਜੱਫੀ ਨਾਲ ਲਾਂਘਾ ਤੇ ਖੁੱਲ ਗਿਆ। ਇਹ ਕਿਹੜੀ ਜਗ੍ਹਾ ਤੋਂ ਜੀ? ਮੈਂ ਜੀ ਤਰਨਤਾਰਨ ਆ ਜੀ, ਅੰਮ੍ਰਿਤਸਰ ਦੇ ਬਿਲਕੁਲ ਨਾਲ ਹੀ। ਤਰਨਤਾਰਨ 4 ਚੌਕ ਖੰਭਾ, ਉਹ ਮੇਰਾ ਆਪਣਾ ਚੌਂਕ। ਹਾਂਜੀ, ਵੈਰੀ ਗੁੱਡ। 4 ਖੰਭਾ ਚੌਕ। 4 ਖੰਭਾ ਚੌਂਕ ਹੈ ਜੀ। ਹਾਂਜੀ ਹਾਂਜੀ। ਤੇ ਅਸੀਂ ਫਿਰ ਵੀ ਪਾਕਿਸਤਾਨ ਗੌਰਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿੰਨਾ ਸਿੱਖ ਪਰਿਵਾਰ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਅਸੀਂ ਤੇ ਆਉਂਦੇ ਹਾਂ ਕਿ ਇਧਰੋਂ ਵੀ ਜਿੰਨੇ ਵੀ ਉਧਰ ਧਰਮ ਹੈ ਉਧਰ ਵੀ ਰਾਹ ਖੁੱਲਣ ਤੇ ਆਵਾਜਾਈ ਹੋਣੀ ਚਾਹੀਦੀ ਆ। ਆਪਣਾ ਕੀ ਨਾਮ ਜੀ? ਰਮਿੰਦਰ ਸਿੰਘ ਹੈ ਜੀ, ਕਿਹੜੀ ਜਗ੍ਹਾ ਤੋਂ? ਲੁਧਿਆਣੇ ਤੋਂ ਹੈ ਜੀ, ਲੁਧਿਆਣੇ ਤੋਂ। ਲੁਧਿਆਣੇ ਤੋਂ ਕਿਹੜੇ ਪਿੰਡੋਂ ਆਪਾਂ ਆਏ ਆ? ਖਾਸ ਲੁਧਿਆਣਾ। ਖਾਸ ਲੁਧਿਆਣੇ ਤੋਂ। ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਾ ਜੀ, ਬਹੁਤ ਖੁਸ਼ੀ। ਆਪਣਾ ਤਜਰਬਾ ਸ਼ੇਅਰ ਕਰੋ ਜੀ। ਜਾ ਕੇ ਤੁਸੀਂ ਦੇਖੋ। ਆਏ ਤਾਂ ਅਸੀਂ ਪਹਿਲੀ ਦਫਾ ਹੀ ਆ, ਲੇਕਿਨ ਜਿਹੜਾ ਸਾਨੂੰ ਇਹ ਲਾਹੌਰ ਨਹੀਂ ਜਾਣ ਦਿੱਤਾ ਜਾਂ ਪੰਜਾ ਸਾਹਿਬ ਨਹੀਂ ਜਾਣ ਦਿੱਤਾ, ਇਹਦੇ ਵਾਸਤੇ ਸਾਡੇ ਦਿਲ 'ਚ ਬਹੁਤ ਮਹਿਸੂਸ ਹੋਇਆ। ਚਲੋ ਆਉਣ ਵਾਲੇ ਵਕਤ 'ਚ ਉਹ ਵੀ ਤੁਹਾਡੇ ਲਈ ਆਸਾਨੀਆਂ ਹੋ ਜਾਣਗੀਆਂ। ਅਸਲ 'ਚ ਇਸ ਦਫਾ ਜ਼ਿਆਦਾ ਫੋਕਸ ਜਿਹੜਾ ਕਰਤਾਰਪੁਰ ਤੇ ਸੀ। ਅਸੀਂ 6 ਤਰੀਕ ਦੇ ਆਏ, ਉਦੋਂ ਦੇ ਇੱਥੇ ਬੈਠੇ ਆ ਇੱਕੋ ਜਗ੍ਹਾ ਹੀ। ਅਸੀਂ ਸੋਚਿਆ ਸੀ ਸਾਰੇ ਫਿਰ ਕੇ ਆਉਣ। ਇਸ ਦਫਾ ਸਾਰੀ ਮਸ਼ੀਨਰੀ ਉਧਰ ਲੱਗੀ ਸੀ, ਸਾਰੇ ਇੰਤਜ਼ਾਮਾਤ ਉਧਰ ਕਰਨ ਲਈ, ਕਿਉਂਕਿ ਇੱਕ ਸ਼ਾਰਟ ਮੁੱਦਤ ਦੇ ਵਿੱਚ ਉਹ ਜਿਹੜਾ ਵਾਅਦਾ ਕੀਤਾ ਸੀ ਤੁਹਾਡੇ ਨਾਲ ਸਾਡੀ ਕੌਮ ਨੇ ਉਹਨੂੰ ਪੂਰਾ ਕੀਤਾ। ਔਰ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਆ, ਇੰਨੀ ਦੇਰ 'ਚ ਤਾਂ ਬੰਦਾ ਕੋਠੀ ਨਹੀਂ ਪਾ ਸਕਦਾ। ਔਰ ਵੀਜ਼ਾ ਸਾਰੀ ਜਗ੍ਹਾ ਲੱਗਾ, ਲੇਕਿਨ ਜਾਣ ਦਿੱਤਾ ਨਹੀਂ ਇਹਨਾਂ ਨੇ। ਨਹੀਂ, ਉਹਨਾਂ ਸੰਗਤ ਨੂੰ ਸਾਂਭਿਆ ਵਾ। ਇਤਨੀ ਸੰਗਤ ਨੂੰ ਘਰ ਇੱਕ ਸ਼ਾਦੀ ਹੋਵੇ ਤੇ ਉਹ ਸਾਹਮਣਾ ਕਦੇ 50,000 ਦੇ ਆਸ-ਪਾਸ। ਇਹ ਦੇਖੋ ਨਾ, ਇਹ ਤਾਂ ਰੈਗੂਲਰ ਜਿਹੜੀ ਸੰਗਤ ਆਣੀ ਸੀ ਉਹ ਤਾਂ ਆਈ ਆ। ਬਾਕੀ ਜਿਹੜਾ ਉੱਥੇ ਬਗੈਰ ਵੀਜ਼ਾ ਤੋਂ ਕਿੰਨੀ ਦੁਨੀਆ ਆਈ ਆ, ਉਹਨੂੰ ਮੈਨੇਜ ਕਰਨਾ, ਉਹਨੂੰ ਕੰਟਰੋਲ ਕਰਨਾ, ਇਹ ਮਤਲਬ ਬਹੁਤ ਸੌਖਾ ਕੰਮ ਨਹੀਂ ਹੈਗਾ। ਛੋਟਾ ਕਹਿ ਰਹੇ ਵੀਜ਼ਾ ਤੇ ਕਰਤਾਰਪੁਰ ਆਈ ਨਾ, ਇੱਥੇ ਥੋੜੀ ਕਰਤਾਰਪੁਰ ਆਈ। ਹਾਂ ਹਾਂ, ਲੇਕਿਨ ਇੰਤਜ਼ਾਮੀਆਂ ਤੇ ਉਹੀ ਹੈ ਨਾ ਜੀ, ਜਿਹੜੀ ਇੱਥੇ ਜਾਣੀ ਉੱਥੇ ਜਾਣੀ ਆ। ਹਾਂ ਇਹ ਤੁਹਾਡੀ ਗੱਲ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। 4 ਖੰਭੇ ਦੇ ਬਾਰੇ ਹੁਣ ਥੋੜੀ ਜਿਹੀ ਵਿਸਵਾਰ ਹੋਰ ਵੀ ਕੋਈ ਕਿਹੜੇ ਚੈਨਲ ਤੇ ਆਣਾ ਵਾ? ਉਹ ਆਪਣਾ ਭਰਾ ਹੀ ਆ ਸਾਡਾ ਉੱਥੇ ਵੇਲੀ ਰਹਿੰਦਾ ਜੀ, ਫਟਾਫਟ ਸਾਹਿਬ, ਹਰਜਿੰਦਰ ਸਿੰਘ ਫਟਾਫਟ, ਜਾਣਦੇ ਹੋ ਉਹਨੂੰ? ਫਟਾਫਟ। ਉਹ ਮੋਟਰਸਾਈਕਲਾਂ ਦੇ ਦੂਜੇ ਪੈਂਚਰ ਆ, ਨਾਲ ਉਹ ਗੈਸ ਆ, ਆਕਸੀਜਨ ਗੈਸ ਆ ਸਾਰਾ। ਉਹ ਮੇਰੀ ਆਪਣੀ ਯਾਦ ਦੇ ਵਿੱਚੋਂ ਮੇਰੇ ਦੋਸਤ ਆ, ਸਾਡਾ ਪਰਿਵਾਰ ਆ, ਸਾਡਾ ਪਰਿਵਾਰ ਆ। ਬਸ ਉਹ ਸਾਡਾ ਵੇਲੀ ਆ ਜੀ WhatsApp ਤੇ। ਅੱਛਾ 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 ਜੀ, ਠੀਕ ਹੈ, ਮੈਂ ਮੈਸੇਜ ਦਊਂਗਾ ਜ਼ਰੂਰ ਤੁਹਾਡੇ ਲਓ। ਔਰ ਪਿਆਰ ਤੇ ਮੁਹੱਬਤਾਂ ਦੂਰ ਬੇਸ਼ੱਕ ਆ, ਪਰ ਦਿਲ ਤੇ ਲੱਗ ਗਈ ਆ। ਹਾਂਜੀ, ਕੋਈ ਨਹੀਂ, ਥੈਂਕ ਯੂ ਸਰ। ਓਕੇ। ਅੱਛਾ ਚੱਲ ਬੱਚੀ ਜਾਂਦੀ ਸਾਡੇ ਤੋਂ, ਪਰ ਅਸੀਂ ਛੱਡਣਾ ਨਹੀਂ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ, ਕਿਸ ਤਰ੍ਹਾਂ ਲੱਗਾ ਤੁਹਾਨੂੰ? ਬਹੁਤ ਵਧੀਆ। ਮੈਂ ਤਾਂ ਫਸਟ ਟਾਈਮ ਆਈ ਆ, ਬਹੁਤ ਵਧੀਆ। ਪਰ ਥੋੜਾ ਜਿਹਾ ਇਹ ਅਫਸੋਸ ਹੈ ਵੀ ਸਾਨੂੰ ਹੋਰ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰਨ ਨੂੰ ਮਿਲ ਰਹੇ। ਕੋਈ ਨਹੀਂ, ਤੁਸੀਂ ਪਹਿਲੀ ਵਾਰੀ ਆ ਕੇ ਤੁਹਾਡਾ ਝਾਕਾ ਖੁੱਲ ਗਿਆ, ਤੁਹਾਨੂੰ ਇਹ ਜਿਹੜਾ ਖੌਫ ਸੀ ਉਹ ਖਤਮ ਹੋ ਗਿਆ, ਤੇ ਨੈਕਸਟ ਟਾਈਮ ਇਨਸ਼ਾਅੱਲਾ ਤੁਹਾਨੂੰ ਪੂਰਾ ਪਾਕਿਸਤਾਨ ਹੀ ਘੁਮਾਵਾਂਗੇ ਜੀ। ਇਹ ਤਾਂ ਕੋਈ ਅਸੀਂ ਗੱਲ ਤੇ ਕੋਈ ਗੱਲ ਹੀ ਨਹੀਂ, ਬੜਾ ਪਿਆਰ ਮਿਲਿਆ ਇੱਥੋਂ ਤੁਹਾਡੇ, ਤੁਸੀਂ ਬਹੁਤ ਹੀ ਇੱਜ਼ਤ ਮਾਨ ਦਿੱਤਾ, ਬਹੁਤ ਜ਼ਿਆਦਾ। ਹਾਂਜੀ, ਥੈਂਕ ਯੂ। ਓਕੇ ਜੀ, ਓਕੇ। ਐਵਰੀਥਿੰਗ। ਅੱਛਾ, ਤੁਸੀਂ ਵੀ ਯੂਕੇ ਤੋਂ ਆਏ ਲੱਗਦੇ ਆ। ਇਕੱਠੇ ਆਏ ਆ, ਇਕੱਠੇ ਆਏ ਆ। ਦੱਸੋ ਫਿਰ ਗੱਲਾਂ ਬਾਤਾਂ ਪਾਕਿਸਤਾਨ ਦੀਆਂ। ਠੀਕ ਆ, ਗੁੱਡ ਲੁੱਕ ਆਫਟਰ ਆ, ਪੁਲਿਸਮੈਨ, ਮਿਲਟਰੀ, ਐਵਰੀਥਿੰਗ। ਜੇ ਕੋਈ ਪ੍ਰੋਬਲਮ ਹੋਵੇ ਸੌਟ ਆਊਟ ਕਰਦੇ ਆ। ਹਾਂ, ਸੁਣਦੇ ਆ ਗੱਲ ਤੁਹਾਡੀ, ਜਾਨੀ ਇਹ ਨਹੀਂ ਕਿ ਸਾਰੇ ਸੁਣਦੇ ਆ। ਹਾਂ, ਸੁਣਦੇ। ਜਨਾਨੀ ਦੀ ਗੱਲ ਸੁਣੀ ਅਸੀਂ, ਮਤਲਬ ਥੋੜਾ ਸਾਨਾ ਹੋਇਆ ਸੀ ਤੇ ਫਿਰ ਉਹਨਾਂ ਨੇ ਸੱਚ ਕਰ ਦਿੱਤਾ। ਪਰ ਉਹ ਸਾਡੇ ਇਹਨਾਂ ਨੇ ਨਹੀਂ ਕੀਤਾ ਸੀਗਾ, ਉਹ ਉਹਨਾਂ ਦੀ ਕੋਈ ਮੈਨੇਜਮੈਂਟ ਦਾ ਸੀਗਾ। ਮੈਨੇਜਮੈਂਟ ਦਾ ਸੀਗਾ। ਹਾਂਜੀ, ਉਹਦਾ ਠੀਕ ਆ, ਮਤਲਬ ਇਦਾਂ ਨਹੀਂ ਹੈਗਾ। ਸਾਡੀ ਪ੍ਰਾਈਮ ਮਿਨਿਸਟਰ ਨੇ ਸੌਰੀ ਮੰਗੀ ਤੁਹਾਡੇ ਨੇ। ਹਾਂ, ਕਿ ਅਸੀਂ ਲੇਡੀਜ਼ ਆ ਨਾ, ਅਸੀਂ ਜਵਾਬ ਦਿੱਤੇ। ਯੂਕੇ 'ਚ ਇਦਾਂ ਨਹੀਂ ਕਰਦੇ, ਕਿਸੇ ਨਾਲ ਵੀ ਰਿਸਪੈਕਟ ਕਰਦੇ ਆ। ਕਿਸੇ ਵੀ ਲੇਡੀ ਦਾ ਤੁਸੀਂ ਲੋਕ ਭੰਨੋ, ਤੁਹਾਨੂੰ ਯੂਕੇ ਵਾਲਾ ਐਟਮੋਸਫੇਅਰ ਜਿਹੜਾ ਨਾ ਆਪਣੇ ਦੋਵਾਂ ਮੁਲਕਾਂ 'ਚ ਕਾਇਮ ਹੋਣ ਦੇ ਵਿੱਚ ਬਹੁਤ ਟਾਈਮ ਲੱਗਣਾ, ਲੇਕਿਨ ਇਨਸ਼ਾਅੱਲਾ ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ। ਹੋਵੇਗਾ, ਜ਼ਰੂਰ ਹੋਵੇਗਾ। ਨੇ ਸੌਰੀ ਮੰਗੀ ਵੀ ਨੈਕਸਟ ਟਾਈਮ ਨਹੀਂ ਹੋਊਗਾ। ਹਾਂ, ਸਾਡੇ ਪ੍ਰਾਈਮ ਮਿਨਿਸਟਰ ਨੇ ਜੀ ਬਹੁਤ ਬੜਾ ਇਹ ਉਪਰਾਲਾ ਕੀਤਾ, ਜਿਹੜਾ ਤੁਹਾਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਿਹੜਾ ਖੁੱਲ੍ਹੇ ਦੇ ਇਦਾਰੇ ਦਿੱਤੇ ਆ। 150 ਬੰਦਾ ਸੀ ਜਿਨ੍ਹਾਂ ਨੇ ਇਦਾਂ ਕੀਤੀ ਆ। 150 ਬੰਦਾ ਸਾਡਾ। ਹਾਂ, ਕਿ ਉਹ ਬੇਅੰਡਰਸਟੈਂਡਿੰਗ ਤੇ ਪ੍ਰਾਈਮ ਮਿਨਿਸਟਰ। ਹਾਂਜੀ, ਉਹ ਨਾਟ ਮੁਲਕ ਦੀ ਕੋਈ ਨਹੀਂ, ਉਹ ਉਹਨਾਂ ਦੀ ਆਪਸ ਵਿੱਚ ਸੀਗੀ। ਕੋਈ ਉਹਨਾਂ ਨੇ, ਜਦੋਂ ਤੁਸੀਂ ਕਹਿੰਦੇ ਇੱਕ ਨਾ ਸਿਆਣੇ ਬੰਦੇ ਸੀਗੇ, ਅਸੀਂ ਵੀ ਲੇਡੀਜ਼ ਸੀਗੀਆਂ ਸਾਰੀਆਂ, ਪਰ ਸਾਡੇ ਕੋਲ ਉਹਨਾਂ ਨੇ ਸੌਰੀ ਮੰਗੀ, ਸਾਰੇ ਪੁਲਿਸ ਵਾਲਿਆਂ ਨੇ, ਮਿਲਟਰੀ ਵਾਲਿਆਂ ਨੇ ਅਪਰੀਸ਼ੀਏਟ ਕੀਤੀ ਆ। ਹਾਂ, ਇਦਾਂ ਨਹੀਂ ਹੈ। ਉਹ ਉਹਨਾਂ ਨੇ ਸੌਰੀ ਫੀਲ ਕਰ ਲਿਆ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਜੀ। ਹਾਂਜੀ, ਬਹੁਤ ਵਧੀਆ ਲੱਗਾ। ਮੇਰਾ ਨਾਮ ਰਾਜਪਾਲ ਕੌਰ ਹੈ। ਹਾਂਜੀ, ਇੱਥੇ ਦੂਜੀ ਵਾਰ ਆਈ ਆ, ਬਹੁਤ ਵਧੀਆ ਲੱਗਾ। ਅਸੀਂ ਇਮਰਾਨ ਖਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਲੱਖਾਂ ਕਰੋੜਾਂ ਵਾਰੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੀ ਹਿੰਮਤ ਦੇ ਨਾਲ ਸਾਰਾ ਕੁਝ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਤੇ ਇੰਨਾ ਸੋਹਣਾ ਬਣਾਇਆ। ਉਹਨੂੰ ਪ੍ਰਮਾਤਮਾ ਲੰਬੀ ਉਮਰ, ਬਹੁਤ ਬਹੁਤ ਉਹਦਾ ਧੰਨਵਾਦ ਕਰਦੇ ਹਾਂ। ਤੇ ਤੁਸੀਂ ਉਹ ਬਲੈਤੋਂ ਹੀ ਆਏ ਆ?
ਹਾਂਜੀ ਇੰਗਲੈਂਡ ਤੋਂ ਆਏ ਆ ਤੇ ਸਿੱਧੂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਸਿੱਧੂ ਨੇ ਤਾਂ ਉਹਨਾਂ ਨੇ ਫਰੈਂਡਸ਼ਿਪ ਦਿਖਾਲ ਦਿੱਤੀ। ਹਾਂਜੀ ਉਹ ਕੰਮ ਜਿਹੜੇ ਲੋਕ ਅੱਜ ਤੱਕ ਕਹਿੰਦੇ ਆਏ ਇਹਨਾਂ ਨੇ ਕਰਕੇ ਦਿਖਾਇਆ। ਇਹਨਾਂ ਨੇ ਕਰਕੇ ਦਿਖਾਲ ਦਿੱਤਾ। ਇਹਨਾਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਹਰ ਰੋਜ਼ ਅਰਦਾਸ ਕਰਦੇ ਸੀ, ਅੱਜ ਉਹ ਸਾਡੀ ਅਰਦਾਸ ਪੂਰੀ ਹੋ ਗਈ ਹੈ। ਤੁਸੀਂ ਇਸ ਤਰ੍ਹਾਂ ਸ਼ਾਪਿੰਗ ਕਰ ਰਹੇ ਹੋ ਖੁੱਲ੍ਹੇਆਮ, ਤੁਸੀਂ ਕੀ ਪੈਗਾਮ ਦਿਓਗੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਉੱਥੇ ਬੰਦਾ ਬਾਹਰ ਨਹੀਂ ਨਿਕਲ ਸਕਦਾ ਜੀ ਇਹ ਆ ਤੇ ਉਹ? ਨਹੀਂ ਜੀ, ਇਹ ਸਾਰੇ ਗਲਤ ਕਹਿੰਦੇ ਆ। ਜਿਹੜਾ ਬੰਦਾ ਬਾਹਰ ਨਹੀਂ ਨਿਕਲ ਸਕਦਾ, ਇੱਥੇ ਸਾਨੂੰ ਕੋਈ ਪਾਬੰਦੀ ਨਹੀਂ, ਕੋਈ ਕੁਛ ਨਹੀਂ ਕਹਿੰਦਾ। ਸਾਨੂੰ ਬੜੇ ਪਿਆਰ ਨਾਲ ਭੈਣ ਭਰਾ ਵਾਂਗੂ ਅਸੀਂ ਇੱਥੇ ਰਹਿੰਦੇ ਆ। ਹਾਂਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਮੇਰਾ ਨਾਮ ਗੁਰਦੇਵ ਕੌਰ ਹੈ। ਅੱਛਾ, ਤੁਸੀਂ ਵੀ ਇੰਗਲੈਂਡ ਤੋਂ ਹੀ? ਜੀ ਅਸੀਂ ਵੀ ਇੰਗਲੈਂਡ ਤੋਂ ਹੀ ਹਾਂ। ਕਿੰਨੀ ਵਾਰੀ ਆ ਗਏ? ਤੀਸਰੀ ਵਾਰੀ ਜੀ। ਵਾਰੀ। ਹਾਂਜੀ ਤਜਰਬਾ ਸ਼ੇਅਰ ਕਰੋ ਆਪਣਾ ਇੱਥੇ ਪਾਕਿਸਤਾਨ। ਤਜਰਬਾ ਮੇਰਾ ਬਹੁਤ ਹੀ ਅੱਛਾ ਰਿਹਾ। ਮੈਂ ਤੀਸਰੀ ਵਾਰੀ ਆਈ ਹਾਂ। ਮੈਂ ਬਹੁਤ ਹੀ ਖੁਸ਼ ਗਈ ਹਾਂ ਇੱਥੋਂ। ਸਾਰੇ ਭੈਣ ਭਾਈ ਸਾਨੂੰ ਜਿਸ ਤਰ੍ਹਾਂ ਸਾਨੂੰ ਕੋਈ ਫਰਕ ਹੀ ਨਹੀਂ ਲੱਗਦਾ ਕਿ ਅਸੀਂ ਇੰਡੀਆ 'ਚ ਘੁੰਮ ਰਹੇ ਹਾਂ ਜਾਂ ਪਾਕਿਸਤਾਨ 'ਚ ਘੁੰਮ ਰਹੇ ਹਾਂ। ਬਹੁਤ ਅੱਛਾ ਟ੍ਰੀਟਮੈਂਟ ਮਿਲਦਾ। ਸਾਰੇ ਭੈਣ ਭਰਾ ਬੜੇ ਪਿਆਰ ਨਾਲ ਮਿਲਦੇ ਆ ਤੇ ਸਾਨੂੰ ਕੋਈ ਗੜਬੜ ਨਹੀਂ ਹੈ। ਇਹ ਸਾਰੀ ਪੋਲੀਟੀਸ਼ਨਾਂ ਦੀ ਗੜਬੜ ਆ। ਬਾਕੀ ਜਨਰਲ ਪਬਲਿਕ ਸਾਰੀ ਆਪਸ 'ਚ ਮਿਲਣਾ ਚਾਹੁੰਦੀ ਆ। ਬਹੁਤ ਅੱਛਾ ਲੱਗਦਾ ਹੈ। ਤੇ ਕੱਲ੍ਹ ਅਸੀਂ ਕਰਤਾਰਪੁਰ ਗਏ ਸੀ, ਦੇਖ ਕੇ ਬੜਾ ਮਨ ਖੁਸ਼ ਹੋਇਆ। ਤੇ ਇਹ ਦੋਨਾਂ ਤਰ੍ਹਾਂ ਦਾ ਬਹੁਤ ਬਹੁਤ ਥੈਂਕ ਯੂ ਇੰਡੀਅਨ ਗਵਰਨਮੈਂਟ ਦਾ ਵੀ ਤੇ ਪਾਕਿਸਤਾਨੀ ਗਵਰਨਮੈਂਟ ਦਾ ਵੀ, ਇਮਰਾਨ ਖਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹ ਸੰਗਤ ਬੜੇ ਚਿਰਾਂ ਤੋਂ 17-72 ਸਾਲਾਂ ਤੋਂ ਟਰਾਈ ਕਰ ਰਹੀ ਸੀ ਕਿ ਸਾਨੂੰ ਕਿਤੇ ਗੁਰੂ ਮਹਾਰਾਜ ਦੇ ਦਰਸ਼ਨ ਖੁੱਲ੍ਹੇ ਦਰਸ਼ਨ ਦਿਦਾਰੇ ਮਿਲਣ। ਹਰ ਵੇਲੇ ਅਰਦਾਸ 'ਚ ਬੰਦਾ ਇਹੀ ਮੰਗਦਾ ਹੈ ਤੇ ਇਹ ਸਾਨੂੰ ਮੌਕਾ ਮਿਲਿਆ ਤੇ ਅਸੀਂ ਬਹੁਤ ਹੀ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ ਜੀ। ਦੇਖੋ ਜੀ, ਅਸੀਂ ਪਹਿਲੇ ਵੀ ਗੱਲ ਕਰੀ ਦੀ ਹੈ ਕਿ ਜਿਹੜੇ ਪੰਜਾਬੀ ਆ ਨਾ, ਇਹਨਾਂ ਨੂੰ ਸਮਝਾਉਣ ਵਾਲਾ, ਤੁਸੀਂ ਉਹਨਾਂ ਦੁਕਾਨ ਤੋਂ ਸਮਾਨ ਲੈਣ ਆਏ ਨਾ, ਤੁਹਾਨੂੰ ਇਸ਼ਾਰਾ ਨਹੀਂ ਕਰਨਾ ਪੈਣਾ। ਤੁਸੀਂ ਆਪਣੀ ਬੋਲੀ ਬੋਲ ਕੇ ਦੱਸ ਦੇਣੀ, ਉਹਨਾਂ ਨੇ ਕੱਢ ਕੇ ਰੱਖ ਦੇਣੀ ਆ। ਤੁਹਾਡੀ ਅਗਰ ਜ਼ਬਾਨ ਇੱਕ ਨਹੀਂ, ਫਿਰ ਤੁਹਾਨੂੰ ਇਸ਼ਾਰਿਆਂ ਦਾ ਸਹਾਰਾ ਲੈਣਾ ਪੈਣਾ। ਸਾਡੀ ਸੇਮ ਬੋਲੀ, ਅਸੀਂ ਇੱਕੋ ਜਿਹੇ, ਸਾਡੇ ਰੰਗ ਰੂਪ ਸਾਰਾ ਕੁਝ ਇੱਕੋ ਜਿਹਾ, ਪਹਿਨਾਵਾ ਇੱਕੋ ਜਿਹਾ, ਰਹਿਣਾ ਸਹਿਣਾ ਇੱਕੋ ਜਿਹਾ। ਤੇ ਤਾਂ ਪੋਲੀਟੀਸ਼ਨਾਂ ਉਹ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਹੈ ਨਾ। ਦੇਖੋ ਜੀ, ਉਹ ਇੱਕ ਅਲੱਗਾ ਚੀਜ਼ ਆ। ਆਪਾਂ ਪਿਆਰ ਮੁਹੱਬਤ ਦੀ ਗੱਲ ਕਰਨੀ ਆ ਔਰ ਜਿਹੜੇ ਇਨਸਾਨਾਂ ਦੇ ਜ਼ਿੰਮੇ ਕੰਮ ਲੱਗੇ ਆ ਉਹਨਾਂ ਦੇ ਵਿੱਚ ਵੀ ਪਿਆਰ ਹੀ ਵੰਡ ਰਹੇ ਆ। ਹਾਂਜੀ ਹਾਂਜੀ ਹਾਂਜੀ, ਸਾਨੂੰ ਮਿਲ ਵੀ ਇਹੀ ਰਿਹਾ। ਤੀਸਰੀ ਵਾਰੀ ਮੈਂ ਆਈ ਹਾਂ, ਨਹੀਂ ਤਾਂ ਬੰਦਾ ਇੱਕ ਵਾਰੀ ਆ ਕੇ ਮੁੜ ਕੇ ਨਹੀਂ ਆਉਂਦਾ ਜੇ ਨਾ ਤੁਹਾਨੂੰ। ਤੇ ਮੈਂ ਤੀਸਰੀ ਵਾਰੀ ਆਈ ਹਾਂ। ਅੱਗੇ ਮਹਾਰਾਜ ਮੋਰੇ ਅਰਦਾਸ ਕਰਦੇ ਕਿ ਸਾਨੂੰ ਫੇਰ ਵੀ ਕਦੀ ਲੈ ਕੇ ਆਵੇ। ਤੇ ਬਹੁਤ ਅੱਛਾ ਲੱਗਿਆ, ਬਹੁਤ ਜ਼ਿਆਦਾ। ਤੁਸੀਂ ਯੂਥ ਨੂੰ ਕੀ ਪੈਗਾਮ ਦੇਣਾ ਚਾਹੋਗੇ? ਯੂਥ ਨੂੰ ਅਸੀਂ ਪੈਗਾਮ ਦਿੰਦੇ ਕਿ ਸਾਰੇ ਰਲ ਮਿਲ ਕੇ ਰਹਿਣਾ ਸਿੱਖੋ, ਸਾਰੇ ਰਲ ਮਿਲ ਕੇ ਰਹੋ, ਪੋਲੀਟੀਸ਼ਨਾਂ ਦੇ ਮਗਰ ਨਾ ਦੌੜੋ, ਕਿਉਂਕਿ ਉਹ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਲੋਕਾਂ ਨੂੰ ਭੜਕਾਉਂਦੇ ਰਹਿੰਦੇ ਆ ਤੇ ਉਸ ਨੁਕਸਾਨ ਕਰਾਉਂਦੇ ਸਾਡਾ ਯੂਥ ਦਾ ਨੁਕਸਾਨ ਕਰਾਉਂਦੇ ਆ, ਮੁਲਕ ਦਾ ਨੁਕਸਾਨ ਕਰਾਉਂਦੇ ਆ। ਸਾਰੇ ਰਲ ਮਿਲ ਕੇ ਰਹੋ। ਛੋਟੀ ਜੀ ਗਲਤਫਹਿਮੀ ਕਈ ਸਾਲ ਦਾ ਟਾਈਮ ਜ਼ਾਇਆ ਕਰ ਦਿੰਦੀ ਹੈ। ਬਿਲਕੁਲ ਬਿਲਕੁਲ, ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਗਲਤਫਹਿਮੀਆਂ ਉਹ ਬਹੁਤ ਨੁਕਸਾਨ ਕਰਦੀਆਂ। ਹਾਂਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਜਨਾਬ ਸਾਡੇ ਭਾਈ ਬੈਠੇ ਆ ਪਾਕਿਸਤਾਨੀ, ਇਹਨਾਂ ਕੋਲ ਪੁੱਛਦੇ ਆ ਜਦੋਂ ਇਹਨਾਂ ਕੋਲ ਇੰਡੀਅਨ ਸਾਡੇ ਗੈਸਟ ਆਉਂਦੇ ਆ ਚੜ੍ਹਦੇ ਪੰਜਾਬ ਤੋਂ, ਇਹਨਾਂ ਨਾਲ ਕਿਸ ਤਰ੍ਹਾਂ ਡੀਲਿੰਗ ਹੁੰਦੀ ਇਹਨਾਂ ਦੀ, ਕੋਈ ਮੁਸ਼ਕਲ ਤਾਂ ਨਹੀਂ ਪੇਸ਼ ਆਉਂਦੀ? ਜ਼ਬਾਨ ਤਾਂ ਸੇਮ ਹੀ ਆ, ਲੇਕਿਨ ਕੋਈ ਰੇਟਾਂ ਦਾ ਫਰਕ ਹੋਣਾ ਕਿਉਂਕਿ ਉਹਨਾਂ ਦੇ ਕਰੰਸੀ ਦਾ ਫਰਕ ਆ ਤੇ ਜ਼ਾਹਰ ਰੇਟਾਂ ਦਾ ਫਰਕ ਹੋਏਗਾ। ਉਹਦੇ ਬਾਰੇ ਪੁੱਛਦੇ ਕੀ ਹਾਲ ਚਾਲ ਹੈ ਜੀ? ਅੱਲਾ ਦਾ ਸ਼ੁਕਰ, ਅਲਹਮਦੁਲਿਲਾ। ਨਾਮ ਕੀ ਹੈ ਜੀ? ਜੀ ਮੇਰਾ ਨਾਮ ਮੁਹੰਮਦ ਸ਼ਹਿਬਾਜ਼। ਸੁਣਾਓ, ਕਾਫੀ ਸਾਲਾਂ ਤੋਂ ਤੁਸੀਂ ਤੇ ਕੰਮ ਕਰ ਰਹੇ ਹੋ ਤੇ ਜਦੋਂ ਵੀ ਆਪਣੇ ਲੋਕ ਆਉਂਦੇ ਆ ਚੜ੍ਹਦੇ ਪੰਜਾਬ ਤੋਂ ਸ਼ਾਪਿੰਗ ਕਰਨ, ਤੁਹਾਨੂੰ ਕਿਸ ਤਰ੍ਹਾਂ ਲੱਗਦਾ? ਜੀ ਜਿਵੇਂ ਸਾਡੇ ਪੰਜਾਬੀ ਬੋਲਦੇ ਹੋਵੇ, ਪੰਜਾਬੀ ਬੋਲਦੇ, ਕੋਈ ਐਡੀ ਮੁਸ਼ਕਲ ਪੇਸ਼ ਕੋਈ ਨਹੀਂ, ਪਰ ਉਹਨਾਂ ਦੀ ਕਰੰਸੀ ਡਬਲ ਹੈਗੀ। ਉਹ ਸਾਨੂੰ 100 ਦਾ 200 ਦੇਣਾ ਪੈਂਦਾ ਉਹਨਾਂ ਦਾ। 200 ਤੇ 20 ਰੁਪਏ ਰੇਟ ਉਹਨਾਂ ਦਾ ਤਕਰੀਬਨ। ਆਪਣੀਆਂ ਜਿਹੜੀਆਂ ਚੀਜ਼ਾਂ ਇੱਥੇ ਆ ਉਹਨਾਂ ਦੇ ਬਾਰੇ, ਉਹਨਾਂ ਦੇ ਮੁਲਕ 'ਚ ਜਿਹੜੀਆਂ ਹੈਗੀਆਂ ਉਹਨਾਂ ਕੋਈ ਫਰਕ ਆ ਜਾਂ ਸੇਮ ਹੀ? ਸੇਮ ਚੀਜ਼ਾਂ ਤਾਂ ਸੇਮ ਹੀ ਕਹਿੰਦੇ, ਉੱਥੋਂ ਵੀ ਲੱਭ ਜਾਂਦੀਆਂ, ਪਰ ਇੱਥੋਂ ਇੱਕ ਅਕੀਦਤ ਨਾਲ ਲੈ ਕੇ ਜਾਂਦੇ ਚੀਜ਼ਾਂ, ਅਕੀਦਤ ਦਾ ਤੋਹਫਾ ਲੈ ਕੇ ਜਾਂਦੇ ਪੀਸ। ਬਾਕੀ ਉਹ ਚੀਜ਼ਾਂ ਤਾਂ ਮਿਲ ਹੀ ਜਾਂਦੀਆਂ, ਚੀਜ਼ਾਂ ਸੇਮ ਟੂ ਸੇਮ ਉੱਥੇ ਜੋ ਉੱਥੇ ਆ ਉਹੀ ਇੱਥੇ ਮਿਲਦਾ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਆਏ ਜੀ? ਅਸੀਂ ਤਾਂ ਇੱਥੋਂ ਹੀ ਆ ਜੀ, ਪਾਕਿਸਤਾਨ 'ਚੋਂ ਹੀ ਆ। ਤੇ ਇੱਕ ਪਿੰਡ ਪੰਜਾਬ ਦਾ। ਵਾਹ ਜੀ ਵਾਹ, ਕੀ ਬਾਤ ਹੈ। ਸਰ ਜੀ ਸਾਨੂੰ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਨਿਊਜ਼ੀਲੈਂਡ ਤੋਂ ਆਇਆ ਜੀ ਮੈਂ। ਅੱਛਾ ਜੀ।
ਪਹਿਲੀ ਵਾਰੀ ਆਏ ਹੋ? ਹਾਂਜੀ ਹਾਂਜੀ ਪਹਿਲੀ ਵਾਰੀ ਆਏ। ਤਜਰਬਾ ਆਪਣਾ ਸ਼ੇਅਰ ਕਰੋ, ਕਿਸ ਤਰ੍ਹਾਂ ਲੱਗਾ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਹੀ ਵਧੀਆ ਲੱਗਾ। ਮਤਲਬ ਇਹ ਤਾਂ ਵਾਕਈ ਦਿਲੋਂ ਦੀ ਗੱਲ ਹੈ ਵੀ ਜੋ ਪਾਕਿਸਤਾਨ ਭੈਣ ਭਰਾਵਾਂ ਨੇ ਬੱਚਿਆਂ ਨੇ ਪਿਆਰ ਦਿੱਤਾ ਵੀ ਉਹ ਸਾਨੂੰ ਬਹੁਤ ਵਿਸਮਾਦੀ ਜਿਹਾ ਪਿਆਰ ਆ ਵੀ ਬਹੁਤ ਚੰਗਾ ਲੱਗਾ ਸਾਨੂੰ ਆ ਕੇ ਇੱਥੇ। ਹਾਂ, ਪਾਕਿਸਤਾਨ ਆਉਣ ਤੋਂ ਪਹਿਲੇ ਕੀ ਖਿਆਲਾਤ ਸੀ ਤੁਹਾਡੇ ਦੇ? ਹੈ ਚੰਗੇ ਹੀ ਸੀਗੇ ਕਿਉਂਕਿ ਅਸੀਂ ਉੱਥੇ ਬੈਠੇ ਵੀ ਆਪਣਾ ਪਾਕਿਸਤਾਨੀ ਸੀਰੀਅਲ ਵਗੈਰਾ ਵੇਖਦੇ ਰਹਿੰਦੇ ਹਾਂ। ਸੋ ਸਾਨੂੰ ਲੱਗਦਾ ਵੀ ਜਿਵੇਂ ਕਲਚਰ ਸਾਡਾ ਇੱਕੋ ਜਿਹਾ ਪੰਜਾਬ ਦਾ ਤੇ ਖਾਸ ਕਰਕੇ ਦੋਵੇਂ ਪਾਸੇ ਇੱਕੋ ਜਿਹਾ ਹੀ ਹੈ। ਲੇਕਿਨ ਇਹ ਹੈ ਕਿ ਇੱਕ ਥੋੜੀ ਜਿਹੀ ਐਪਰੀਹੈਂਸ਼ਨ ਜੀ ਹੁੰਦੀ ਹੈ ਵੀ ਜਾਵਾਂਗੇ ਉੱਥੇ ਤੇ ਪਤਾ ਨਹੀਂ ਕਿੱਦਾਂ ਦਾ ਉੱਥੇ ਮਾਹੌਲ ਮਿਲਣਾ ਵਾ ਹੈ ਜੀ। ਲੇਕਿਨ ਇਹ ਵੀ ਜੋ ਵੀ ਸੋਚਿਆ ਸੀ ਉਹ ਤੋਂ ਕਿਤੇ ਵੱਧ ਵਧੀਆ ਇੱਥੇ ਲੋਕਾਂ ਦਾ ਪਿਆਰ ਮਿਲਿਆ ਸਾਨੂੰ। ਤੇ ਤੁਸੀਂ ਇੰਡੀਆ ਚੋਂ ਕਿਹੜੀ ਜਗ੍ਹਾ ਤੋਂ? ਮੈਂ ਚੰਡੀਗੜ੍ਹ ਤੋਂ ਜੀ। ਚੰਡੀਗੜ੍ਹ ਤੋਂ। ਹਾਂਜੀ ਹਾਂਜੀ। ਉੱਥੋਂ ਦੇ ਪੱਕੇ ਰਹਿਣ ਵਾਲੇ ਹੋ? ਨਹੀਂ, ਨਿਊਜ਼ੀਲੈਂਡ ਤੋਂ ਜੀ। ਨਹੀਂ, ਮੇਰਾ ਮਤਲਬ ਪਾਕਿਸਤਾਨ ਤੋਂ ਤਾਂ ਨਹੀਂ ਉੱਠ ਕੇ ਗਏ? ਨਹੀਂ, ਪਾਕਿਸਤਾਨ ਤੋਂ ਸਾਡੇ ਡੈਡੀ ਸਾਡੇ ਉਹ ਗੁਜਰਾਂਵਾਲਾ ਤੋਂ ਸੀਗੇ ਜੀ। ਹਾਂਜੀ 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 ਹਾਂਜੀ। ਗੁਜਰਾਂਵਾਲਾ ਨੇਟਿਵ ਕਹਿ ਲਓ ਜਾਂ ਮਤਲਬ ਮੇਰੀ ਤਾਂ ਜਨਮ ਚੰਡੀਗੜ੍ਹ ਦਾ ਜੀ। ਹਾਂਜੀ ਦਾਰੂ ਤੇ ਆਪਣੇ ਇੱਥੋਂ ਹੀ ਗਏ ਨਾ ਉੱਠ ਕੇ? ਹਾਂਜੀ ਹਾਂਜੀ। ਆ ਤੇ ਆਪਣੇ ਕੀ ਦੱਸੋਗੇ ਜਾ ਕੇ ਹੁਣ ਤੁਸੀਂ, ਜਦੋਂ ਇੰਨਾ ਅੱਛਾ ਤੁਹਾਡਾ ਮਾਹੌਲ ਤੁਸੀਂ ਦੇਖਿਆ? ਜੋ ਇੱਥੇ ਦੱਸਿਆ ਉਹੀ ਉੱਥੇ ਦੱਸਾਂਗੇ ਵੀ ਜੋ ਪਿਆਰ ਮਿਲਿਆ ਉੱਥੇ ਪਾਕਿਸਤਾਨ ਦੇ ਵਿੱਚ। ਤੇ ਇਹ ਯੂਥ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਯੂਥ ਜਿਹੜੀ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਵਹਿਮ ਦਾ ਸ਼ਿਕਾਰ ਆ। ਇਹ ਵਹਿਮ ਨਿਕਲਣਾ ਚਾਹੀਦਾ ਜੀ। ਠੀਕ ਉਹ ਆ, ਤੁਸੀਂ ਕਰਨਾ ਜਾ ਰਹੇ ਹੋ। ਬਿਲਕੁਲ ਠੀਕ ਹੈ। ਔਰ ਇਹ ਮੈਨੂੰ ਲੱਗਦਾ ਇਹ ਦੋਵੇਂ ਪਾਸੇ ਜਿਹੜਾ ਆਵਾਮ ਹੈ ਨਾ, ਇਹ ਦੋਵੇਂ ਆਵਾਮ ਇੱਕ ਦੂਜੇ ਨਾਲ ਜਿਹੜਾ ਇਹ ਪਿਆਰ ਹੈ ਇਹਨੂੰ ਹਾਈਲਾਈਟ ਕਰੀ ਜਾਣ ਤਾਂ ਕਿ ਜਿਹੜੀਆਂ ਆਪਣੇ ਚ ਮਿਸਅੰਡਰਸਟੈਂਡਿੰਗਸ ਕ੍ਰੀਏਟ ਹੁੰਦੀਆਂ ਨੇ ਉਹ ਨਾਲੋਂ ਨਾਲ ਹੀ ਖਤਮ ਹੁੰਦੀਆਂ ਰਹਿਣ। ਹਾਂ ਹਾਂ ਹਾਂ। ਬਹੁਤ ਸ਼ੁਕਰੀਆ ਜੀ। ਸਮਝਣ ਦੀ ਗੱਲ ਆ ਕਿ ਜਿਹੜੀਆਂ ਗੱਲਾਂ ਬਾਤਾਂ ਅਫਵਾਹਾਂ ਹੁੰਦੀਆਂ ਉਹਨਾਂ ਦੇ ਪਿੱਛੇ ਨਾ ਲੱਗਣ, ਹਕੀਕਤ ਆ। ਜੇ ਕਿਸੇ ਨੂੰ ਕੋਈ ਡਾਊਟ ਆ ਉਹ ਆਪਣਾ ਆ ਕੇ ਇੱਥੇ ਉਹ ਡਾਊਟ ਕੱਢ ਸਕਦਾ ਆ ਤੇ ਉਹਨੂੰ ਪਤਾ ਲੱਗੂਗਾ ਕਿ ਪਿਆਰ ਮਿਲਦਾ ਹੈ। ਹੋਰ ਇਸ ਤੋਂ ਇਲਾਵਾ ਹੈ ਹੀ ਕੁਝ ਨਹੀਂ, ਸਿਰਫ ਹੈ ਹੀ ਪਿਆਰ ਆ। ਆ ਕੇ ਦੇਖਣ ਨਾ ਅਫਵਾਹਾਂ ਕਿ ਉਹ ਤਾਂ ਗਲਤ ਅਫਵਾਹਾਂ ਉਠਾ ਰਹੇ ਆ ਹਾਂਜੀ ਹੈ ਨਾ। ਇੱਥੇ ਸਾਨੂੰ ਜਿੰਨਾ ਪਿਆਰ ਮਿਲਦਾ ਆ ਹੋਰ ਕਿਤੇ ਸਾਨੂੰ ਮੈਨੂੰ ਪਿਆਰ ਨਹੀਂ ਮਿਲਿਆ ਕਿਤੇ ਵੀ ਨਹੀਂ। ਦੇਖੋ ਜੀ, ਪੰਜਾਬੀ ਨੂੰ ਖਾਸ ਕਰ ਜਿਸ ਬੰਦੇ ਨੇ ਪੱਗ ਬੰਨੀ ਆ ਉਹਨੂੰ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਕਿਸੇ ਹੋਰ ਜਗ੍ਹਾ ਤੇ ਇੰਨਾ ਪਿਆਰ ਸਤਿਕਾਰ ਨਹੀਂ ਮਿਲ ਸਕਦਾ। ਇਹ ਦਾਅਵਾ ਆ ਜੀ ਸਾਡਾ ਪਾਕਿਸਤਾਨੀਆਂ ਦਾ। ਇਨਸ਼ਾਅੱਲਾ ਕੋਈ ਹੋਰ ਬੰਦਾ ਇੰਨਾ ਪਿਆਰ ਕਰੇਗਾ ਹੀ ਨਹੀਂ। ਬਹੁਤ ਸ਼ੁਕਰੀਆ ਜੀ। ਸਰ ਵੀ ਹੈ ਜੀ ਆਪਣੇ ਜਿਹੜੇ ਨਨਕਾਣਾ ਸਾਹਿਬ ਦੇ ਬਾਜ਼ਾਰਾਂ 'ਚ ਆਪਣੀਆਂ ਦੁਕਾਨਾਂ ਪਾ ਕੇ ਬੈਠੇ ਆ। ਇਹਨਾਂ ਕੋਲ ਚੜ੍ਹਦੇ ਪੰਜਾਬ ਤੋਂ ਮਹਿਮਾਨ ਜਦੋਂ ਆਉਂਦੇ ਆ ਸ਼ਾਪਿੰਗ ਕਰਦੇ ਆ, ਇਹਨਾਂ ਕੋਲ ਵੀ ਪੁੱਛਦੇ ਆ। ਇਹਨਾਂ ਕੋਲੋਂ ਜਦੋਂ ਆ ਕੇ ਸ਼ਾਪਿੰਗ ਕਰਦੇ ਤੇ ਉਹ ਸੌਦਾ ਇਹਨਾਂ ਨਾਲ ਕਿਸ ਤਰ੍ਹਾਂ ਇਹਨਾਂ ਦਾ ਬਣਦਾ, ਕੋਈ ਮੁਸ਼ਕਿਲ ਪੇਸ਼ ਆਉਂਦੀ ਆ ਜਾਂ ਛੇਤੀ ਮਤਲਬ ਆਪਣਾ ਸੌਦਾ ਲੈ ਕੇ ਗਾਂਹ ਹੋ ਜਾਂਦਾ। ਗੱਲ ਇਸ ਤਰ੍ਹਾਂ ਜਦੋਂ ਇਹ ਆਉਂਦੇ ਨੇ ਪੰਜਾਬ ਦੇ ਵਿੱਚ ਕਾਰੋਬਾਰ ਵੱਧਦਾ। ਇਹ ਵਾਹਗਾ ਬਾਰਡਰ ਵੀ ਖੋਲ੍ਹਣਾ ਚਾਹੀਦਾ, ਗੰਡਾ ਸਿੰਘ ਵਾਲਾ ਬਾਰਡਰ ਵੀ ਖੋਲ੍ਹਣਾ ਚਾਹੀਦਾ। ਜਿਵੇਂ ਜਿਵੇਂ ਬਾਰਡਰ ਖੋਲ੍ਹਣਗੇ ਉਵੇਂ ਕਾਰੋਬਾਰ ਵਧੇਗਾ ਇੱਥੇ। ਪੰਜਾਬ ਉਹ ਵੀ ਪੰਜਾਬ, ਇਹ ਵੀ ਪੰਜਾਬ ਹੈ, ਇਹ ਵੀ ਪੰਜਾਬੀ ਨੇ, ਅਸੀਂ ਵੀ ਪੰਜਾਬੀ ਹਾਂ। ਤੇ ਕੋਈ ਐਸੀ ਗੱਲ ਕੋਈ ਨਹੀਂ ਹੈਗੀ। ਸਾਡੀਆਂ ਹੁਕੂਮਤਾਂ ਨੇ ਮਾਮਲੇ ਕੀਤੇ ਜੋ ਵੀ ਕੀਤੇ ਨੇ, ਲੇਕਿਨ ਇਹ ਪੰਜਾਬ ਵਧੇਗਾ ਘਟੇਗਾ ਨਹੀਂ। ਬਿਲਕੁਲ ਸਹੀ ਕਿਹਾ ਜਨਾਬ ਤੁਸੀਂ। ਔਰ ਅਸੀਂ ਅਪੀਲ ਕਰਦੇ ਹਾਂ ਜੀ ਇਹ ਜਿਹੜੇ ਮਾਮਲਾਤ ਇਹਨਾਂ ਵਿੱਚ ਥੋੜ੍ਹੀ ਜਿਹੀ ਨਰਮੀ ਆਵੇ ਔਰ ਜਿਹੜਾ ਆਉਣ ਜਾਣ ਸੌਖਾ ਹੋਵੇ। ਜਿਹੜੇ ਇੱਥੇ ਸਾਡੇ ਸੀਨੀਅਰ ਸਿਟੀਜ਼ਨ ਆ ਜਿਹੜੇ ਆਪਣਾ ਪਿੰਡ ਦੇਖਣਾ ਚਾਹੁੰਦੇ ਆ, ਜਿਨ੍ਹਾਂ 'ਚੋਂ ਉੱਠ ਕੇ ਆਏ ਆ, ਉਹਨਾਂ ਲਈ ਵੀ ਕੋਈ ਵੀਜ਼ੇ ਦੀ ਆਸਾਨੀ ਕਰਨੀ ਚਾਹੀਦੀ ਹੈ ਜੀ।